ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 4 ਤਰੀਕ ਆ, ਦਿਨ ਜਿਹੜਾ ਹੈਗਾ ਆ ਸੋਮਵਾਰ ਆ ਮੰਗਲਵਾਰ ਤੇ ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਵਿਆਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ ਤੇ ਅਪਗ੍ਰੇਡ ਮਾਈ ਹੋਮ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਦੀ ਰੈਨੋਵੇਸ਼ਨ ਅਪਗ੍ਰੇਡ ਕਰਵਾ ਸਕਦੇ ਹੋ। ਕਿਸੇ ਵੀ ਤਰੀਕੇ ਦੀ ਫਲੋਰਿੰਗ ਪਾਉਣੀ ਹੋਵੇ, ਪੇਂਟ ਕਰਵਾਉਣਾ ਹੋਵੇ, ਬਲਾਈਂਡ ਦੀ ਇੰਸਟਾਲੇਸ਼ਨ, ਵਾਟਰ ਸੌਫਟਨਰ ਇੰਸਟਾਲੇਸ਼ਨ, ਗਰਾਜ ਦੇ ਵਿੱਚ ਕਿਚਨ ਸੈਟਅਪ ਕਰਾਉਣੀ ਹੈ, ਡਰਾਈਵ ਵਾਲ ਦਾ ਕੰਮ ਕਰਵਾਉਣਾ ਆ, ਕਾਲ ਅਪਗ੍ਰੇਡ ਬਾਈ ਹੋਮ ਵਾਲਿਆਂ ਨੂੰ 707-914-6411 707-914-6411। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਨਵੰਬਰ 4 ਆ, ਇਲੈਕਸ਼ਨ ਡੇ ਆ। ਅਮਰੀਕਾ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਇਲੈਕਸ਼ਨ ਹੋ ਰਹੀਆਂ ਤੇ ਕਾਫੀ ਵੱਡਾ ਝਟਕਾ ਜਿਹੜਾ ਆ ਉਹ ਰਿਪਬਲਿਕਨਸ ਨੂੰ ਲੱਗ ਰਿਹਾ ਹੈਗਾ। ਵਰਜੀਨੀਆ ਦੇ ਵਿੱਚ ਪਹਿਲੀ ਵਾਰੀ ਅਬੀਗੇਲ ਸਪੈਨਬਰਗਰ, ਜੋ ਸਾਬਕਾ ਡੈਮੋਕ੍ਰੇਟਿਕ ਕਾਂਗਰਸ ਵੂਮਨ ਆ ਤੇ CIA ਆਫੀਸਰ ਰਹੀ ਆ, ਉਹ ਐਜ਼ ਏ ਡੈਮੋਕ੍ਰੇਟ ਕੈਂਡੀਡੇਟ ਵਰਜੀਨੀਆ ਦੇ ਨੈਕਸਟ ਗਵਰਨਰ ਬਣ ਗਏ ਹੈਗੇ ਆ। ਉਹਨਾਂ ਨੇ ਉੱਥੇ ਦੇ ਜਿਹੜੇ ਲੈਫਟੀਨੈਂਟ ਗਵਰਨਰ ਵਿੰਸਮ ਸੀਅਰਜ਼ ਆ, ਉਸ ਨੂੰ ਬੁਰੀ ਤਰ੍ਹਾਂ ਹਰਾਇਆ ਹੈਗਾ। ਸੋ ਅਬੀਗੇਲ ਇਸ ਇਸ਼ੂ ਦੇ ਉੱਤੇ ਵੋਟ ਲੜੀ ਸੀ, ਕਿਉਂਕਿ ਵਰਜੀਨੀਆ ਆ, ਉੱਥੇ ਗਵਰਨਮੈਂਟ ਦੇ ਬਹੁਤ EMPLOYE ਆ, 3 ਲੱਖ ਦੇ ਕਰੀਬ US ਦੇ ਗਵਰਨਮੈਂਟ EMPLOYEES ਆ, ਤੇ ਜਿਨ੍ਹਾਂ ਨੂੰ ਤਨਖਾਹ ਨਹੀਂ ਮਿਲ ਰਹੀ। ਤੇ ਹੁਣ ਪੂਰਾ ਜਿਹੜਾ ਇਹਨਾਂ ਦਾ ਪ੍ਰਚਾਰ ਕੀਤਾ ਸੀ ਵੀ ਦੇਖੋ, ਤੁਸੀਂ ਕੰਮ ਵੀ ਕਰ ਰਹੇ ਆ ਤੇ ਤੁਹਾਡੀ ਛੁੱਟੀਆਂ ਹੋ ਗਈਆਂ ਆ, ਤੁਹਾਨੂੰ ਪੈਸੇ ਨਹੀਂ ਮਿਲ ਰਹੇ ਹੈਗੇ। ਸੋ ਉਸ ਬੇਸ ਦੇ ਉੱਤੇ ਨਿਊ ਜਰਸੀ ਦੇ ਗਵਰਨਰ ਦੀ ਸੀਟ ਵੀ ਜਿਹੜੇ ਆ ਰਿਪਬਲਿਕਨ ਹਾਰ ਗਿਆ, ਉੱਥੇ ਵੀ ਡੈਮੋਕ੍ਰੇਟ ਅੱਗੇ ਜਾ ਰਹੇ ਹੈਗੇ। ਸਭ ਤੋਂ ਵੱਡਾ ਝਟਕਾ ਜਿਹੜਾ JD ਵੈਂਸ ਨੂੰ ਲੱਗਾ ਆ। JD ਵੈਂਸ ਦੇ ਬ੍ਰਦਰ ਸਿਨਸਨਾਟੀ ਓਹਾਇਓ ਦੇ ਵਿੱਚ ਐਜ਼ ਏ ਮੇਅਰ ਇਲੈਕਸ਼ਨ ਰਨ ਕਰ ਰਿਹਾ ਸੀ। ਬਹੁਤ ਬੁਰੀ ਤਰ੍ਹਾਂ ਉਹ ਜਿਹੜੇ ਆ ਉੱਥੇ ਹਾਰ ਰਹੇ ਹੈਗੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਜਿਹੜੀ ਆ ਉੱਥੇ ਕੋਈ ਆਪਣਾ ਪੁਰੇਵਾਲ ਕਰਕੇ ਆ ਜਿਹੜਾ ਹਰਾ ਰਿਹਾ ਆ। ਇਹ ਜਿਹੜੀ ਆ ਕਾਫੀ ਕਹਿ ਲਓ ਵੀ ਕਿਸੇ ਨੂੰ ਕਈ ਵਾਰੀ ਨਾਮ ਨਹੀਂ ਪਤਾ ਹੁੰਦੇ, ਤੇ ਉਹਨਾਂ ਦਾ ਜਿਹੜਾ ਆਫਤਾਬ ਪੁਰੇਵਾਲ ਕਰਕੇ ਆ, ਵਿੱਚੇ ਨਾਂ ਦੇ ਉਹਨਾਂ ਦੇ ਆਫਤਾਬ ਕਰਮ ਸਿੰਘ ਪੁਰੇਵਾਲ ਕਰਕੇ ਉਹਨਾਂ ਦਾ ਨਾਮ ਆ, ਜਿਹੜੇ ਹਰਾ ਰਹੇ ਆ। ਸੋ JD ਵੈਂਸ ਦਾ ਜਿਹੜਾ ਭਰਾ ਵੀ ਆ, ਉੱਥੇ ਇੱਕ ਸ਼ਾਪ ਓਨਰ ਵੀ ਆ, ਤੇ 80% ਜਿਹੜੇ ਕਹਿ ਸਕਦੇ ਆ ਵੀ ਪੁਰੇਵਾਲ ਦੇ ਹੱਕ ਦੇ ਵਿੱਚ ਜਿਹੜੀਆਂ ਪੋਲਸ ਆ, ਉਹ ਰਿਪੋਰਟ ਪਹਿਲਾਂ ਜਿਹੜੀਆਂ ਉਹ ਹੋ ਰਹੀਆਂ ਸੀਗੀਆਂ। ਸੋ ਬੜਾ ਇੰਟਰਸਟਿੰਗ ਜਿਹੜੀ ਸਿਚੁਏਸ਼ਨਸ ਆ ਉਹ ਆਪਾਂ ਦੇਖ ਰਹੇ ਹਾਂ ਵੀ ਜਿਹੜੀਆਂ ਬਣ ਰਹੀਆਂ। ਸੋ ਇਨਫੈਕਟ ਉਹਨਾਂ ਨੂੰ ਵਿਨਰ ਇਲੈਕਟ ਵੀ ਜਿਹੜਾ ਉਹ ਐਲਾਨ ਕਰ ਦਿੱਤਾ ਗਿਆ ਆ। ਹਰ ਇੱਕ ਦੀ ਨਜ਼ਰ ਜਿਹੜੀ ਹਰਜੋਤ ਸਿੰਘ ਜੀ, ਜਿਹੜੀ ਮੇਅਰ ਦੀ ਰੇਸ ਦੇ ਵਿੱਚ ਜਿਹੜੀ ਮਮਦਾਨੀ ਵਾਲੀ ਜਿਹੜੀ ਰੇਸ ਆ, ਮਮਦਾਨੀ ਕੁਮੋ ਵਾਲੀ ਰੇਸ ਆ, ਉਸ ਦੇ ਉੱਤੇ ਜਿਹੜੀ ਉਹ ਬਣੀ ਪਈ ਆ। ਉਹ ਅਜੇ ਉਸ ਦੀ ਜਿਹੜੀ ਕਾਊਂਟਿੰਗ ਆ ਹਰਜੋਤ ਸਿੰਘ ਜੀ ਸ਼ੁਰੂ ਨਹੀਂ ਹੋਈ ਹੈਗੀ, ਤੇ ਉੱਦਾਂ ਪੋਲਸ ਜਿਹੜੇ ਆ ਉਹ ਮਮਦਾਨੀ ਦੇ ਹੱਕ ਦੇ ਵਿੱਚ ਜਾ ਰਹੇ ਸੀਗੇ। ਕੁਮੋ ਨੂੰ ਉੱਦਾਂ ਸਿਲੈਕਟ ਜਿਹੜੀ ਐਂਡੋਰਸਮੈਂਟ ਆ ਇਵੈਂਚੁਅਲੀ ਮਿਲ ਚੁੱਕੀ ਸੀਗੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਵੀ, ਈਵਨ ਆਪੋਜੀਸ਼ਨ ਪਾਰਟੀ ਦਾ ਹੋਣ ਦੇ ਬਾਵਜੂਦ ਵੀ। ਸੋ ਉਹਦਾ ਹੁਣ ਦੇਖਣਾ ਹੋਊਗਾ ਵੀ ਕੀ ਬਣਦਾ ਆ। ਕੈਲੀਫੋਰਨੀਆ ਦੇ ਵਿੱਚ ਅਜੇ ਜਿਹੜੀ ਵੋਟਿੰਗ ਆ ਜਾਰੀ ਆ। ਜਿਨ੍ਹਾਂ ਨੇ ਅਜੇ ਤੱਕ ਵੋਟ ਨਹੀਂ ਪਾਈ, ਜੇ ਸਮੇਂ ਸਿਰ ਤੁਸੀਂ ਘਰੇ ਪਹੁੰਚ ਜਾਣਾ ਆ ਤਾਂ ਭਾਈ ਐਟਲੀਸਟ ਤੁਸੀਂ ਡਰੋਪ ਬਾਕਸ ਦੇ ਵਿੱਚ ਆਪਣੀਆਂ ਵੋਟਸ ਆ ਉਹ ਪਾ ਸਕਦੇ ਆ, ਜਾਂ ਨਜ਼ਦੀਕੀ ਜਿਹੜੇ ਵੋਟਿੰਗ ਸਟੇਸ਼ਨ ਆ, ਪੋਲਿੰਗ ਸਟੇਸ਼ਨ ਆ, ਉੱਥੇ ਜਾ ਕੇ ਵੀ ਵੋਟ ਜਿਹੜੀ ਉਹ ਪਾ ਸਕਦੇ ਆ। ਪ੍ਰੋਪ 50 ਦੀ ਜਿਹੜੀ ਇਲੈਕਸ਼ਨ ਆ ਉਹ ਇੱਥੇ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਬਹੁਤ ਸਾਰੀਆਂ ਜਿਹੜੀਆਂ ਇਲੈਕਸ਼ਨਸ ਹਰਜੋਤ ਸਿੰਘ ਜੀ ਇਸ ਟਾਈਮ ਚੱਲ ਰਹੀਆਂ, ਤੇ ਜਿੱਦਾਂ ਤੁਸੀਂ ਕਿਹਾ ਵੀ ਜੋ ਸਥਿਤੀ ਇਸ ਟਾਈਮ ਮੌਜੂਦਾ ਹਾਲਾਤ ਬਣੇ ਪਏ ਆ, ਬਹੁਤ ਸਾਰੀਆਂ ਜਿਹੜੀਆਂ ਸੀਟਸ ਆ ਉਹ ਫਲਿੱਪ ਜਿਹੜੀਆਂ ਉਹ ਹੋ ਸਕਦੀਆਂ ਆ। ਜਿੱਦਾਂ ਵਰਜੀਨੀਆ ਦੀ ਤੁਸੀਂ ਦੱਸਿਆ ਵੀ ਇਹ ਫਲਿੱਪ ਹੋਈ ਆ, ਉਹਦਾ ਵਰਜੀਨੀਆ ਦੀ ਖਾਸੀਅਤ ਇਹ ਰਹੀ ਆ, ਉਹਨੇ ਅੱਜ ਤੱਕ ਕਦੀ ਵੀ
ਸੇਮ ਪਾਰਟੀ ਦੇ 2 ਵਾਰੀ ਜਿਹੜੇ ਗਵਰਨਰ ਆ ਉਹ ਨਹੀਂ ਬਣਾਏ ਹੈਗੇ। ਸੋ ਉਹੀ ਚੀਜ਼ ਉਹੀ ਟ੍ਰੈਂਡ ਦੇ ਉੱਤੇ ਜਿਹੜਾ ਉਹ ਚੱਲ ਰਿਹਾ, ਜਿੱਦਾਂ ਆਪਾਂ ਪੰਜਾਬ ਦੇ ਵਿੱਚ ਕਿਸੇ ਟਾਈਮ ਤੇ ਹੁੰਦਾ ਸੀਗਾ ਵੀ ਇੱਕ ਵਾਰੀ ਅਕਾਲੀ ਇੱਕ ਵਾਰੀ ਕਾਂਗਰਸੀ। ਸੋ ਉਹੀ ਚੀਜ਼ ਜਿਹੜੀ ਵਰਜੀਨੀਆ ਦੇ ਵਿੱਚ ਦੇਖਣ ਨੂੰ ਮਿਲੀ ਆ। ਇਸ ਵਾਰ ਐਬੀਗੈਲ ਸਪੈਨਬਰਗਰ ਆ, ਉਸ ਦੀ ਜਿਹੜੀ ਆਲਰੇਡੀ ਜਿੱਤ ਦੱਸੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਹੋਰ ਵੀ ਜਿਹੜੇ ਰਿਜ਼ਲਟਸ ਆ ਤੁਹਾਨੂੰ ਜਿਹੜੇ ਉਹ ਦੱਸਦਾ ਰਵਾਂਗੇ। ਬਾਕੀ ਜਿਹੜੇ ਰਹਿ ਜਾਣਗੇ ਉਹ ਫਿਰ ਕੱਲ ਨੂੰ ਸਵੇਰ ਦੀਆਂ ਅਪਡੇਟ ਅਮਰੀਕਾ ਖਬਰਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਜਿਹੜੀਆਂ ਉਹ ਆਪਾਂ ਕਰਾਂਗੇ। ਅਗਲੀ ਖਬਰ 'ਚ ਵੱਲ ਚੱਲੀਏ ਤਾਂ ਇੱਕ ਯੂਪੀਐਸ ਦਾ ਜਿਹੜਾ ਪਲੇਨ ਆ ਉਹ ਕ੍ਰੈਸ਼ ਕਰ ਗਿਆ ਲੂਈਵਿਲ ਏਅਰਪੋਰਟ ਦੇ ਉੱਤੇ, ਜਿਹਦੇ ਨਾਲ ਕਾਫੀ ਜ਼ਿਆਦਾ ਜਿਹੜੀ ਅੱਗ ਆ ਉਹ ਫੈਲ ਗਈ। ਕਈ ਬਿਲਡਿੰਗਾਂ ਨੂੰ ਜਿਹੜੀਆਂ ਅੱਗਾਂ ਵੀ ਲੱਗੀਆਂ ਹੈਗੀਆਂ। ਸੋ ਈਵਨ ਹਸਪੀਟਲ ਤੱਕ ਵੀ ਜਿਹੜਾ ਇੱਕ ਜਗ੍ਹਾ ਦੇ ਉੱਤੇ ਨੁਕਸਾਨ ਹੋਇਆ ਹੈਗਾ। FAA ਨੇ ਇਹ ਕਿਹਾ ਜੋ ਪਲੇਨ ਆ 5:15 ਤੇ ਸ਼ਾਮ ਨੂੰ ਜਿਹੜਾ ਉਹ ਕ੍ਰੈਸ਼ ਹੋਇਆ ਸੀ, ਜਦੋਂ ਉਹ ਟੇਕ ਆਫ ਕਰ ਰਿਹਾ ਸੀ STF ਤੋਂ ਤੇ ਹੈਡ ਕਰ ਰਿਹਾ ਸੀ ਟੁਵਰਡ ਡੇਨੀਅਲ ਕੇ ਇੰਟਰਨੈਸ਼ਨਲ ਏਅਰਪੋਰਟ ਹਾਨਾਲੂਲੂ ਹਵਾਈ ਨੂੰ। ਤੇ UPS ਨੇ ਇਹ ਕਿਹਾ ਵੀ 3 ਕ੍ਰਿਊ ਮੈਂਬਰਸ ਔਨ ਬੋਰਡ ਸੀਗੇ। ਹੁਣ ਇਹ ਕਲੀਅਰ ਨਹੀਂ ਹੈਗਾ ਵੀ ਉਹ ਬਚੇ ਆ ਜਾਂ ਉਹਨਾਂ ਦੀ ਮੌਤ ਹੋ ਗਈ ਹੈਗੀ ਆ। 3 ਜਾਣੇ ਐਟਲੀਸਟ ਦੱਸ ਰਹੇ ਆ ਕੰਟਕੀ ਦੇ ਜਿਹੜੇ ਗਵਰਨਰ ਐਂਡੀ ਬਿਸ਼ਾਰ ਵੀ 3 ਜਾਣਿਆਂ ਦੀ ਮੌਤ ਹੋ ਚੁੱਕੀ ਆ, 11 ਜ਼ਖਮੀ ਨੇ। UPS ਦੀ ਫਲਾਈਟ ਨੰਬਰ 2976 ਜਿਹੜੀ ਹਾਦਸਾਗ੍ਰਸਤ ਹੋਈ ਆ, ਉਸ ਦੀਆਂ ਜਿਹੜੀਆਂ ਖੌਫਨਾਕ ਵੀਡੀਓਜ਼ ਜਿਹੜੀਆਂ ਉਹ ਇਸ ਟਾਈਮ ਸਾਹਮਣੇ ਆ। ਬਹੁਤ ਭਿਆਨਕ ਜਿਹੜੀ ਅੱਗ ਉਸ ਤੋਂ ਬਾਅਦ ਚ ਨਜ਼ਦੀਕ ਏਅਰਪੋਰਟ ਦੇ ਜਿੱਥੇ ਇਹ ਫਲਾਈਟ ਕ੍ਰੈਸ਼ ਹੋਈ ਆ ਉਹ ਜਿਹੜੀ ਉਹ ਲੱਗੀ ਆ। ਸੋ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ ਆ, ਆਪਾਂ ਨੂੰ ਪਤਾ ਆ ਵੀ ਟਰੰਪ ਪ੍ਰਸ਼ਾਸਨ ਉਹਨਾਂ ਦੇ ਆਉਣ ਤੋਂ ਬਾਅਦ ਚ ਬਹੁਤ ਜ਼ਿਆਦਾ ਜਿਹੜੇ ਏਅਰਪਲੇਨ ਕ੍ਰੈਸ਼ ਜਿਹੜੇ ਉਹ ਆਲਰੇਡੀ ਹੋ ਚੁੱਕੇ ਆ। ਲੋਕ ਉਸ ਪਾਸੇ ਵੱਲ ਨੂੰ ਵੀ ਉਂਗਲ ਜਿਹੜੀ ਉਹ ਕਰ ਰਹੇ ਆ। ਏਅਰ ਟ੍ਰੈਫਿਕ ਕੰਟਰੋਲਰਸ ਦੀ ਬਹੁਤ ਜ਼ਿਆਦਾ ਕਿੱਲਤ ਜਿਹੜੀ ਉਹ ਚੱਲ ਰਹੀ ਆ ਤੇ ਉਹ ਵੀ ਜਿਹੜੇ ਲੋਕ ਆ ਇਸ ਪਾਸੇ ਵੱਲ ਨੂੰ ਉਂਗਲ ਕਰ ਰਹੇ। ਹੁਣ ਇਹਦੇ ਵਿੱਚ ਤਕਨੀਕੀ ਖਾਮੀ ਸੀ, ਕੀ ਸੀਗੀ ਜਿਹੜੀ ਵੀਡੀਓ ਆਈ ਹੈ ਸਾਹਮਣੇ ਹਰਜੋਤ ਸਿੰਘ ਜੀ, ਜਦੋਂ ਇਹ ਜਹਾਜ਼ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੇ ਇੰਜਨ ਦੇ ਵਿੱਚ ਅੱਗ ਜਿਹੜੀ ਉਹ ਲੱਗੀ ਹੋਈ ਸੀ ਤੇ ਉਹ ਉਡਾਨ ਆਬਵੀਅਸਲੀ ਉਹਦੇ ਕਰਕੇ ਭਰ ਹੀ ਨਹੀਂ ਸਕਿਆ ਤੇ ਮੋਹਰੇ ਜਿਹੜੀ ਰਿਹਾਇਸ਼ੀ ਇਲਾਕੇ ਸੀਗੇ ਜਾਂ ਜਿਹੜੇ ਘਰ ਸੀਗੇ, ਜਿੱਦਾਂ ਹਸਪਤਾਲ ਦਾ ਵੀ ਤੁਸੀਂ ਜ਼ਿਕਰ ਕੀਤਾ, ਉਹਦੇ ਵਿੱਚ ਹਾਦਸਾਗ੍ਰਸਤ ਜਿਹੜਾ ਉਹ ਹੋਇਆ। ਸੋ UPS ਦਾ ਜਿਹੜਾ ਇਹ ਜਹਾਜ਼ ਸੀਗਾ ਤੇ ਉਹਨਾਂ ਨੇ ਇਹ ਕਿਹਾ, ਜਿਹੜੇ ਗਵਰਨਰ ਐਂਡੀ ਬਿਸ਼ਾਰ ਆ ਉਹਨਾਂ ਨੇ ਕਿਹਾ ਵੀ ਇਹ ਨੰਬਰ ਸਾਨੂੰ ਲੱਗ ਰਿਹਾ ਵੀ ਇਹ ਮੁੱਢਲਾ ਆ, ਪ੍ਰੀਲਿਮਿਨਰੀ ਆ ਤੇ ਜਿਹੜੇ ਇਹ ਆંકੜਾ ਜਿਹੜਾ ਉਹ ਇਟ ਵਿਲ ਗੈਟ ਲਾਰਜਰ, ਇਹ ਨੰਬਰ ਜਿਹੜਾ ਉਹ ਵੱਡਾ ਜਿਹੜਾ ਹੋਊਗਾ। ਯਾਦ ਹੋਣਾ ਹਰਜੋਤ ਸਿੰਘ ਜੀ, ਕੁਛ ਮਹੀਨੇ ਪਹਿਲਾਂ ਇੱਦਾਂ ਹੀ ਇੱਕ ਜਹਾਜ਼ ਉੱਡਣ ਦੇ ਵਕਤ ਇੰਡੀਆ ਦੇ ਵਿੱਚ ਜਿਹੜਾ ਉਹ ਹਾਦਸਾਗ੍ਰਸਤ ਹੋਇਆ ਸੀ, ਜਿਸ ਦੇ ਵਿੱਚ ਸੈਂਕੜੇ ਲੋਕਾਂ ਦੀ ਮੌਤ ਜਿਹੜੀ ਉਹ ਹੋ ਗਈ ਸੀ। ਸੋ ਇਹਦੇ ਵਿੱਚ ਇਹ ਆંકੜਾ ਕਿੱਥੇ ਤੱਕ ਜਾਊਗਾ, ਇਹ ਦੇਖਣ ਵਾਲੀ ਜਿਹੜੀ ਗੱਲ ਰਹੂਗੀ। ਲੂਈਵਿਲ ਮੁਹੰਮਦ ਅਲੀ ਜਿਹੜਾ ਏਅਰਪੋਰਟ ਆ, ਉੱਥੋਂ ਇਹ ਉਡਾਨ UPS ਦਾ ਜਹਾਜ਼ ਭਰ ਰਿਹਾ ਸੀ ਜਦ ਇਹ ਚੜ੍ਹਦੇ ਵਕਤ ਹੀ ਹਾਦਸਾਗ੍ਰਸਤ ਜਿਹੜਾ ਉਹ ਹੋ ਗਿਆ। 33000 ਤੋਂ ਵੱਧ ਗੈਲਨ ਇਹਦੇ ਚ ਗੈਸ ਸੀਗੀ, ਕਿਉਂਕਿ ਫਲਾਈਟ ਲੰਮੀ ਸੀ ਤੇ ਜਦੋਂ ਕ੍ਰੈਸ਼ ਹੋਇਆ ਤੇ ਉਹ ਫਿਰ ਗੈਸ ਇੰਨੀ ਹੋਣ ਕਰਕੇ ਉਹਦੇ ਨਾਲ ਜਿਹੜਾ ਨੁਕਸਾਨ ਆ, ਜਿਹੜੀਆਂ ਥੱਲੇ ਬਿਲਡਿੰਗਾਂ ਸੀਗੀਆਂ ਉਹਨਾਂ ਨੂੰ ਹੋਇਆ ਹੈਗਾ। ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਸਕਾਈਜ਼ ਦੇ ਵਿੱਚ, ਅਸਮਾਨ ਦੇ ਵਿੱਚ ਮਾਸ ਕੇਓਸ ਹੋਊਗਾ ਜੇ ਸ਼ਟਡਾਊਨ ਚੱਲਦਾ ਰਿਹਾ, ਕਿਉਂਕਿ ਗਵਰਨਮੈਂਟ ਸ਼ਟਡਾਊਨ ਆ। ਬਹੁਤ ਸਾਰੇ ਜਿਹੜੇ ਏਅਰ ਟ੍ਰੈਫਿਕ ਕੰਟਰੋਲਰ ਆ ਉਹ ਛੁੱਟੀ ਤੇ ਵੀ ਹੈਗੇ ਆ। ਏਅਰਪੋਰਟਸ ਕਈ ਤਾਂ ਬੰਦ ਵੀ ਰਹੇ ਆ, ਕਈਆਂ ਦੇ ਉੱਤੇ ਡਿਲੇ ਇੰਨਾ ਜ਼ਿਆਦਾ ਆ ਤੇ ਕਹਿੰਦੇ ਉੱਪਰੋਂ ਹੁਣ ਛੁੱਟੀਆਂ ਦਾ ਸੀਜ਼ਨ ਵੀ ਆਉਣ ਵਾਲਾ ਆ, ਥੈਂਕਸਗਿਵਿੰਗ ਆਉਣ ਵਾਲੀ ਆ। ਜੇ ਇਹ ਕੁਝ ਚੱਲਦਾ ਰਿਹਾ ਤੇ ਸਾਨੂੰ ਜਿਹੜਾ ਸਕਾਈ ਦੇ ਵਿੱਚ ਜਿਹੜਾ ਆ ਕਿਸੇ ਨਾ ਕਿਸੇ ਤਰ੍ਹਾਂ ਦਾ ਬੰਦ ਕਰਨਾ ਪਊਗਾ। ਜਿਹੜੇ ਕੁਝ ਕਈ ਏਅਰਪੋਰਟ ਕਹਿੰਦੇ ਵੀ ਸ਼ਾਇਦ ਅਸੀਂ ਬੰਦ ਕਰ ਸਕਦੇ ਹਾਂ ਜੀ। ਸੋ ਆਲਰੇਡੀ FAA ਦੇ ਜੋ EMPLOYEES ਆ ਉਹਨਾਂ ਨੇ ਆਪਣਾ ਪੇ ਚੈੱਕ ਜਿਹੜਾ ਅਕਤੂਬਰ 28 ਨੂੰ ਮਿਲਣਾ ਸੀ ਉਹ ਮਿਸ ਕਰ ਗਿਆ। ਨੈਕਸਟ ਪੇ ਚੈੱਕ ਜਿਹੜਾ ਉਹਨਾਂ ਦਾ ਹੁਣ ਨੈਕਸਟ ਟਿਊਜ਼ਡੇ ਆਉਣਾ ਆ। ਸੋ ਉਹ ਵੀ 14 ਵਾਰ ਜਿਹੜੀ ਆ ਇੱਕ ਤਰ੍ਹਾਂ ਨਾਲ VOTING ਹੋ ਚੁੱਕੀ ਹੈਗੀ ਆ ਐਕਸਟੈਂਸ਼ਨ ਦੇ ਲਈ ਫੈਡਰਲ ਫੰਡਿੰਗ, ਤਾਂ ਕਿ ਜਿਹੜੀ ਗਵਰਨਮੈਂਟ ਓਪਨ ਹੋ ਜਾਏ, ਤੇ 14 ਵਾਰੀ ਜਿਹੜੀ ਆ ਫੇਲ ਹੋ ਚੁੱਕੀ ਹੈਗੀ ਜੀ। ਬਿਲਕੁਲ। ਤੇ ਹਰਜੋਤ ਸਿੰਘ ਜੀ, ਪਹਿਲੀ ਗੱਲ ਦੇ ਵਿੱਚ ਜਿਹੜੀ ਉਹ ਦੱਸਦੇ ਜਾਈਏ, ਜਿਹੜੀ ਆਪਾਂ ਵਰਜੀਨੀਆ ਦੇ ਗਵਰਨਰ ਦੀ ਗੱਲ ਕੀਤੀ ਸੀ, ਇਹ ਮੈਂਸ਼ਨ ਕਰਨਾ ਜ਼ਰੂਰੀ ਆ, ਪਹਿਲਾਂ ਭੁੱਲ ਗਏ। ਪਹਿਲੀ ਜਿਹੜੀ ਮਹਿਲਾ ਜਿਹੜੀ ਗਵਰਨਰ ਆ ਉਸ ਸੂਬੇ ਦੇ ਇਤਿਹਾਸ ਦੇ ਵਿੱਚ ਜਿਹੜੀ ਉਹ ਬਣ ਜਾ ਰਹੀ ਆ। ਦੋਨਾਂ ਦੇ ਵਿੱਚੋਂ ਕੋਈ ਵੀ ਜਿੱਤਦਾ ਤਾਂ ਇਹ ਨਵੀਂ ਜਿਹੜੀ ਪਿਰਤ ਆ ਉੱਥੇ ਪੈਣੀ ਹੋਈ ਸੀਗੀ। ਸੋ ਵਰਜੀਨੀਆ ਦੇ ਵਿੱਚ ਚਾਹੇ ਡੈਮੋਕ੍ਰੇਟ ਜਿੱਤੇ ਤੇ ਚਾਹੇ ਰਿਪਬਲਿਕਨ, ਪਰ ਹੁਣ ਜਿੱਤ ਜਿਹੜੀ ਐਬੀਗੈਲ ਸਪੈਨਬਰਗਰ ਗਈ ਹੈ ਡੈਮੋਕ੍ਰੇਟ ਪਾਰਟੀ ਵੱਲੋਂ। ਸੋ ਪਹਿਲੀ ਮਹਿਲਾ ਵਰਜੀਨੀਆ
ਸੂਬੇ ਦੀ ਜਿਹੜੀ ਆ ਉਹ ਗਵਰਨਰ ਜਿਹੜੀ ਉਹ ਬਣੀ ਹੈਗੀ ਆ ਜੀ। ਜੀ ਅਗਲੀ ਹੋਰ ਬਾਤ ਚਲੀਏ, ਟਰੰਪ ਹੋਣਾ ਨੇ ਜੋ ਕੇਸ ਚੱਲ ਰਿਹਾ ਸੁਪਰੀਮ ਕੋਰਟ ਦੇ ਵਿੱਚ, ਉਹਦੇ ਜਿਹੜੀ ਕਲੋਜ਼ਿੰਗ ਆਰਗੂਮੈਂਟ ਆ ਵਾਈਟ ਹਾਊਸ ਵੱਲੋਂ ਜਿਹੜੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤੀ ਗਈ ਆ, ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਟੈਰਿਫ ਦਾ ਜਿਹੜਾ ਕੇਸ ਆ ਲਾਈਫ ਔਰ ਡੈਥ ਹੈਗਾ ਆ USA ਦੇ ਲਈ। ਸੋ ਹੁਣ ਦੇਖਦੇ ਆ ਵੀ ਇਹਦਾ ਜਿਹੜਾ ਡਿਸੀਜਨ ਕੀ ਆਉਂਦਾ ਹੈਗਾ। ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜੇ ਟੈਰਿਫ ਦਾ ਲਾਸ ਹੋਇਆ ਸੋ ਇਕਨੋਮਿਕਲੀ ਇਹ ਬਹੁਤ ਅਸਰ ਜਿਹੜਾ ਆ ਅਮਰੀਕਾ ਦੇ ਉੱਤੇ ਪਊਗਾ। ਸੋ ਕਹਿੰਦੇ ਪਈ US ਬਹੁਤ ਲੰਮਾ ਸਮਾਂ ਸਰਵਾਈਵ ਕਰਦਾ ਰਿਹਾ ਬਿਨਾਂ ਕਿਸੇ ਹਾਇਰ ਟੈਰਿਫ ਲਾਏ ਤੋਂ, ਕਿਉਂਕਿ ਸਾਡਾ ਜਿਹੜਾ ਸਾਨੂੰ ਇੱਕ ਤਰ੍ਹਾਂ ਨਾਲ ਬਹੁਤ ਮੁਲਕਾਂ ਵੱਲੋਂ ਯੂਜ਼ ਕੀਤਾ ਗਿਆ ਹੈਗਾ ਆ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਆਰਗੂਮੈਂਟ ਜਿਹੜੇ ਆ ਉਹ ਸੁਣਨੇ ਹੈਗੇ ਆ ਤੇ ਪਈ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਓਵਰਸਟੈਪ ਤਾਂ ਨਹੀਂ ਕੀਤਾ ਆਪਣੀ ਪਾਵਰਸ ਨੂੰ, ਤਾਂ ਕਿ ਜਿਹੜਾ ਟੈਰਿਫ ਆ ਉਹਨਾਂ ਨੇ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਸ ਐਕਟ ਦੇ ਅਧੀਨ ਵੱਖ-ਵੱਖ ਮੁਲਕਾਂ ਦੇ ਉੱਤੇ ਲਾਇਆ ਹੈਗਾ ਆ ਜੀ। US ਦੇ ਜਿਹੜੇ ਫੈਕਟਰੀ ਇਕਵਿਪਮੈਂਟ ਮੇਕਰ OTC ਇੰਡਸਟਰੀਅਲ ਆ, ਉਹਨਾਂ ਨੇ ਜਿਹੜੇ ਲੋ ਕਾਸਟ ਕੰਟਰੀਜ਼ ਨੂੰ ਜਿਹੜਾ ਉਹ ਪਹਿਲਾਂ ਵਰਤਦੇ ਰਹੇ ਆ, ਚਾਹੇ ਉਹਨਾਂ 'ਚ ਚਾਈਨਾ ਹੈ ਤੇ ਚਾਹੇ ਉਹਨਾਂ ਦਾ ਇੰਡੀਆ ਹੈਗਾ ਆ। ਪਰ ਹੁਣ ਟੈਰਿਫ ਦੇ ਕਰਕੇ ਇਹਨਾਂ ਸਾਰੀਆਂ ਕੰਪਨੀਆਂ ਨੂੰ ਫਰਕ ਪਿਆ। ਸਵੇਰੇ ਵੀ ਆਪਾਂ ਰਿਪੋਰਟ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਸਮਾਲ ਬਿਜ਼ਨਸਿਸ ਕਈ ਥਾਵਾਂ ਦੇ ਉੱਤੇ ਟੈਰਿਫ ਦੇ ਕਰਕੇ ਸ਼ਟਡਾਊਨ ਜਿਹੜਾ ਹੋ ਰਹੇ ਆ। ਲੋਅਰ ਕੋਰਟਸ ਨੇ ਰੂਲ ਕੀਤਾ ਸੀਗਾ ਟਰੰਪ ਹੁਣਾਂ ਦੇ ਅਗੇਂਸਟ, ਪਰ ਜਿਹੜੇ ਅਫੀਸ਼ੀਅਲਸ ਆ ਉਹ ਨਾਲ ਦੇ ਨਾਲ ਇਹ ਕਹਿ ਰਹੇ ਆ ਵੀ ਭਾਈ ਸੁਪਰੀਮ ਕੋਰਟ ਟਰੰਪ ਹੁਣਾਂ ਦੇ ਸਾਰੇ ਟੈਰਿਫਸ ਨੂੰ ਨਹੀਂ ਰੋਕ ਸਕਦਾ, ਡੀਲ ਵਿਦ ਇਟ। ਇਹਦੇ ਵਿੱਚ ਜਿਹੜਾ ਉਹ ਤੁਹਾਨੂੰ ਜਿਹੜਾ ਉਹ ਸਮਝਣਾ ਹੀ ਜਿਹੜਾ ਉਹ ਕਹਿੰਦੇ ਵੀ ਪੈਣਾ ਵੀ ਕੁਛ ਨਾ ਕੁਛ ਤਾਂ ਹੋਊਗਾ। ਕਹਿੰਦੇ ਵੀ ਜੇ ਐਮਰਜੈਂਸੀ ਲਾਅ ਜੇ ਡਿਸਅਲਾਉ ਵੀ ਕਰ ਦਿੱਤਾ ਜਾਂਦਾ ਆ ਸੁਪਰੀਮ ਕੋਰਟ ਦੇ ਦੁਆਰਾ, ਤਾਂ ਟੈਰਿਫ ਦੇ ਜਿਹੜੇ ਹੋਰ ਰਸਤੇ ਨੇ ਜੋ ਪ੍ਰਸ਼ਾਸਨੀ ਕਾਰਵਾਈਆਂ ਦੇ ਤਹਿਤ ਕੀਤੇ ਜਾ ਸਕਦੇ ਆ, ਉਹ ਜਿਹੜਾ ਰਸਤਾ ਆ ਉਹ ਅਖਤਿਆਰ ਕੀਤਾ ਜਾ ਸਕਦਾ ਆ। ਉਹਨਾਂ ਨੂੰ ਪਤਾ ਹੀ ਆ ਫਿਰ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਟੈਰਿਫ ਦੇ ਬੇਸ ਦੇ ਉੱਤੇ ਜਿਹੜੀਆਂ ਨੈਗੋਸ਼ੀਏਸ਼ਨਸ ਆ ਉਹ ਕਰਨੀਆਂ ਹੀ ਹੈਗੀਆਂ ਆ। ਸੋ ਇਹ ਜਿਹੜੀਆਂ ਕੰਪਨੀਜ਼ ਵੀ ਜਿਹੜੀਆਂ ਜਾਣਦੀਆਂ, ਮੁਲਕ ਵੀ ਜਿਹੜੇ ਇਸ ਦੇ ਵਿੱਚ ਜਾਣਦੇ ਹੈਗੇ ਆ। ਸੁਪਰੀਮ ਕੋਰਟ ਇਸ ਕੇਸ ਦੀ ਸੁਣਵਾਈ ਜਿਸ ਦੇ ਵਿੱਚ ਲੈਣੀ ਆ, ਵੀ ਹੋ ਸਕਦਾ ਵੀ ਆਰਗੂਮੈਂਟਸ ਸੁਣਨ ਤੋਂ ਬਾਅਦ ਦੇ ਵਿੱਚ ਜਿਹੜਾ ਕੱਲ ਡਿਸੀਜਨ ਇਹਨਾਂ ਨੇ ਸੁਣਾਉਣਾ ਆ, ਉਹ ਇਹ ਵੀ ਕਹਿ ਸਕਦੇ ਆ ਵੀ ਇਹ ਅਜੇ ਕੇਸ ਪੂਰੀ ਤਰ੍ਹਾਂ ਰਾਈਪ ਨਹੀਂ ਹੋਇਆ। ਇੱਕ ਰਾਈਪਨੈਸ ਡਾਕਟਰੀਨ ਹੁੰਦੀ ਆ ਜਿਸ ਦੀ ਸੁਪਰੀਮ ਕੋਰਟ ਵਰਤੋਂ ਕਰ ਸਕਦੀ ਆ ਅਜਿਹੇ ਮਾਮਲੇ ਦੇ ਵਿੱਚ ਫੈਸਲਾ ਸੁਣਾਏ ਬਗੈਰ, ਵੀ ਇਸ ਨੂੰ ਹਾਲ ਦੀ ਘੜੀ ਕੁਝ ਸਮੇਂ ਦੇ ਲਈ ਜਿਹੜਾ ਉਹ ਜਿਹੜੀ ਬਲਾ ਨੂੰ ਇੱਕ ਹਿਸਾਬ ਦੇ ਨਾਲ ਗਲੋਂ ਜਿਹੜਾ ਉਹ ਟਾਲ ਦਿੱਤਾ ਜਿਹੜਾ ਉਹ ਜਾ ਸਕਦਾ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਅੱਗੇ ਬਣਦਾ ਆ, ਪਰ ਹਰ ਇੱਕ ਦੀ ਨਜ਼ਰ ਸੁਪਰੀਮ ਕੋਰਟ ਦੇ ਉੱਤੇ ਡੈਫੀਨਿਟਲੀ ਇਸ ਮਾਮਲੇ ਵਿੱਚ ਰਹਿਣ ਵਾਲੀ ਹੈਗੀ ਆ ਜੀ। ਅਗਲੀ ਖਬਰ ਵੱਲ ਚਲੀਏ। ਕੁਝ ਦੋ ਗੁੱਡ ਖਬਰਾਂ ਆਈਆਂ ਹੈਗੀਆਂ। ਇੱਕ ਤਾਂ ਕਾਉਂਟੀ ਆਫ ਸੈਂਟਾ ਕਲਾਰਾ ਦੇ ਵਿੱਚ ਬੋਰਡ ਆਫ ਜਿਹੜੇ ਸੁਪਰਵਾਈਜ਼ਰਸ ਆ ਉਹਨਾਂ ਨੇ ਪ੍ਰੋਕਲਾਮੇਸ਼ਨ ਦਿੱਤੀ ਹੈਗੀ ਆ, ਸਿੱਖ ਅਮਰੀਕਨ ਅਵੇਅਰਨੈਸ ਤੇ ਐਪਰੀਸ਼ੀਏਸ਼ਨ ਮੰਥ ਨਵੰਬਰ ਨੂੰ ਜਿਹੜਾ ਡਿਕਲੇਅਰ ਕੀਤਾ। ਕਹਿੰਦੇ ਵੀ 20,000 ਤੋਂ ਵੱਧ ਸਿੱਖ ਸੈਂਟਾ ਕਲਾਰਾ ਕਾਉਂਟੀ 'ਚ ਰਹਿੰਦੇ ਆ। 2 ਲੱਖ ਦੇ ਕਰੀਬ ਜਿਹੜੇ ਸਿੱਖ ਆ ਉਹ ਕੈਲੀਫੋਰਨੀਆ 'ਚ ਰਹਿੰਦੇ ਆ। ਸਿੱਖ ਅਮਰੀਕਨ ਅਵੇਅਰਨੈਸ ਤੇ ਐਪਰੀਸ਼ੀਏਸ਼ਨ ਮੰਥ ਜੋ ਸਿੱਖ ਕਮਿਊਨਿਟੀ ਨੇ ਵੱਖ-ਵੱਖ ਜਿਹੜੀਆਂ ਕੰਟਰੀਬਿਊਸ਼ਨਸ ਕੀਤੀਆਂ, ਚਾਹੇ ਉਹ ਸੋਸ਼ਲੀ, ਕਲਚਰਲੀ, ਇਕਨੋਮਿਕ ਫੈਬਰਿਕ ਸੈਂਟਾ ਕਲਾਰਾ ਕਾਉਂਟੀ ਦੇ ਲਈ, ਉਹਦੇ ਲਈ ਜਿਹੜੀਆਂ ਆ ਅਸੀਂ ਐਪਰੀਸ਼ੀਏਟ ਕਰਦੇ ਹੈਗੇ ਆ। ਸਿੱਖ ਅਮਰੀਕਨ ਅਵੇਅਰਨੈਸ ਤੇ ਐਪਰੀਸ਼ੀਏਸ਼ਨ ਮੰਥ ਇਹ ਵੀ ਸੈਲੀਬ੍ਰੇਟ ਕਰ ਰਿਹਾ ਵੀ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਕਲਚਰਲ ਰਿਚਨੈਸ ਹੈਗੀ ਆ। ਤੇ ਡਿਸਟ੍ਰਿਕਟ 1 ਦੇ ਵਿੱਚ ਸਭ ਤੋਂ ਵੱਡਾ ਗੁਰੂ ਘਰ ਹੈਗਾ ਨਾਰਥ ਅਮਰੀਕਾ ਦਾ, ਸੈਨ ਹੋਜ਼ੇ ਗੁਰਦੁਆਰਾ ਸਾਹਿਬ, ਤੇ ਜਿੱਥੇ ਸਿੱਖ ਤੇ ਸਿੱਖ ਅਮਰੀਕਨ ਰੈਜ਼ੀਡੈਂਟਸ ਜਿਹੜੇ ਆ ਉਹ ਇਕੱਠੇ ਹੁੰਦੇ ਆ ਤੇ ਆਪਣੇ ਟ੍ਰੈਡੀਸ਼ਨਸ ਨੂੰ ਤੇ ਜਿਹੜੇ ਆ ਆਪਣੀ ਕਮਿਊਨਿਟੀ ਨੂੰ ਜਿਹੜੇ ਉਹ ਉਹਦਾ ਆਨੰਦ ਮਾਣਦੇ ਆ। ਸਿੱਖ ਅਮਰੀਕਨ ਐਪਰੀਸ਼ੀਏਸ਼ਨ ਤੇ ਅਵੇਅਰਨੈਸ ਮੰਥ ਸਿੱਖ ਗੁਰਦੁਆਰਾ ਸੈਨ ਹੋਜ਼ੇ ਤੇ ਹੋਰ ਜਿਹੜੇ ਕਮਿਊਨਿਟੀ ਦੀਆਂ ਜਿਹੜੀਆਂ ਅੰਗੇਜਮੈਂਟਸ ਉਹ ਕਰਦੇ ਹੈਗੇ ਆ, ਜਿਹਦੇ ਵਿੱਚ ਯੂਨਿਟੀ ਆਫਰਿੰਗ, ਹੋਰ ਸਰਵਿਸਿਜ਼, ਵੋਟਿੰਗ ਸੈਂਟਰ, ਫੂਡ ਡਿਸਟ੍ਰੀਬਿਊਸ਼ਨ, ਯੂਥ ਸਕਾਲਰਸ਼ਿਪ, ਹੈਲਥ ਕੇਅਰ ਸਪੋਰਟ, ਸੋ ਉਹਨਾਂ ਦਾ ਵੀ ਐਪਰੀਸ਼ੀਏਟ ਕਰਦੇ ਹੈਗੇ ਆ। ਸੋ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਤੋਂ ਕੁਝ ਜਿਹੜੇ ਕਮੇਟੀ ਦੇ ਮੈਂਬਰ ਤੇ ਸੰਗਤ ਦੇ ਮੈਂਬਰ ਜਿਹੜਾ ਆ ਇਹ ਜਿਹੜਾ ਪ੍ਰੋਕਲਾਮੇਸ਼ਨ ਆ ਉਹ ਰਿਸੀਵ ਕਰਨ ਗਏ ਹੋਏ ਸੀ। ਸੋ ਇਹ ਇਦਾਂ ਦੇ ਸਾਨੂੰ ਕਰਨੇ ਚਾਹੀਦੇ ਆ। ਬਹੁਤ ਵਧੀਆ ਜਿਹੜਾ ਇਹ ਹੋਇਆ ਹੈਗਾ। ਇਸੇ ਤਰ੍ਹਾਂ ਫ੍ਰਿਜ਼ਨੋ ਦੇ ਵਿੱਚ ਵੀ ਜਿਹੜਾ ਆ ਉਹ ਵੀ ਉਹਨਾਂ ਨੇ ਵੀ ਜਿਹੜਾ ਨਵੰਬਰ ਦਾ ਮਹੀਨਾ ਆ ਉਹ ਉਸ ਨੂੰ ਜਿਹੜਾ ਸਿੱਖ ਐਪਰੀਸ਼ੀਏਸ਼ਨ ਤੇ ਅਵੇਅਰਨੈਸ ਅੱਜ ਹੀ ਜਿਹੜਾ ਹਰਜੋਤ ਸਿੰਘ ਜੀ ਫ੍ਰੈਜ਼ਨੋ ਕਾਉਂਟੀ ਦੇ ਬੋਰਡ ਆਫ ਸੁਪਰਵਾਈਜ਼ਰ ਨੇ ਮੀਟਿੰਗ ਦੇ ਵਿੱਚ
ਇਸ ਨੂੰ ਪ੍ਰੋਕਲੇਮ ਜਿਹੜਾ ਉਹ ਕੀਤਾ ਆ। ਸੋ ਬੜੀ ਜਿਹੜੀ ਇਹ ਖੁਸ਼ੀ ਵਾਲੀ ਗੱਲ ਆ। ਸੋ ਥਾਂ ਥਾਂ ਦੇ ਉੱਤੇ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ ਆ। ਅਤੇ ਆਪਣੇ ਜਿਹੜੇ ਸਿੱਖ ਕਮਿਊਨਿਟੀ ਦੇ ਵੱਲੋਂ ਲੋਕ ਅੱਜ ਉੱਥੇ ਪਹੁੰਚੇ ਵੀ ਹੋਏ ਸੀ। ਤਸਵੀਰਾਂ ਵੀ ਜਲਦ ਆਪਾਂ ਤੁਹਾਡੇ ਨਾਲ ਜਿਹੜੀਆਂ ਇਸ ਦੀਆਂ ਸਾਂਝੀਆਂ ਕਰਾਂਗੇ। ਸੋ ਅੱਜ ਨਵੰਬਰ ਦੇ ਮਹੀਨੇ ਨੂੰ ਸਿੱਖ ਅਵੇਅਰਨੈਸ, ਸਿੱਖ ਹੈਰੀਟੇਜ ਮੰਥ ਦੇ ਤੌਰ ਦੇ ਉੱਤੇ ਪ੍ਰੋਕਲੇਮ ਕੀਤਾ ਗਿਆ ਹੈ, ਉਸ ਨੂੰ ਰੈਕੋਗਨਾਈਜ਼ ਕੀਤਾ ਗਿਆ ਹੈਗਾ ਆ। ਸੋ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਦਾਂ ਦੇ ਜਿਹੜੇ ਇਨੀਸ਼ੀਏਟਿਵ ਲੈਂਦੇ ਆ, ਕਿਉਂਕਿ ਤੁਹਾਨੂੰ ਦੱਸਣਾ ਹੀ ਪੈਂਦਾ ਹੈ ਇੱਥੇ ਦੇ ਆਫਿਸ ਜਿਹੜੇ ਇਲੈਕਟਡ ਆਫੀਸ਼ੀਅਲਸ ਆ, ਤਦ ਹੀ ਉਹ ਫਿਰ ਰਿਕੋਗਨਾਈਜ਼ ਕਰਦੇ ਹੈਗੇ ਆ। ਸੋ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਦੋਨੋਂ ਹੀ ਕਾਉਂਟੀਜ਼ ਦਾ, ਸੈਂਟਾ ਕਲਾਰਾ ਕਾਉਂਟੀ ਦਾ ਤੇ ਫ੍ਰਿਜ਼ਨੋ ਕਾਉਂਟੀ ਦਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, FBA ਨੇ ਦੱਸਿਆ ਵੀ 2 ਜਿਹੜੇ ਜਵਾਨ ਬੰਦੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਹਾਰਵਰਡ ਮੈਡੀਕਲ ਸਕੂਲ ਦੇ ਐਕਸਪਲੋਜਨ ਦੇ ਮਾਮਲੇ ਦੇ ਵਿੱਚ। ਇਹਨਾਂ ਦੇ ਉੱਤੇ ਕਥਿਤ ਤੌਰ ਤੇ ਦੋਸ਼ ਆ ਵੀ ਰੋਮਨ ਕੈਂਡਲ ਫਾਇਰ ਵਰਕ ਆ, ਉਸ ਨੂੰ ਇਹਨਾਂ ਨੇ ਡੈਟੋਨੇਟ ਅੰਦਰ ਜਿਹੜਾ ਉਹ ਕੀਤਾ ਸੀ। ਖੁਸ਼ਕਿਸਮਤੀ ਦੇ ਨਾਲ ਕਿਸੇ ਨੂੰ ਜਿਹੜੀ ਸੱਟ ਚੋਟ ਆ ਉਹ ਨਹੀਂ ਲੱਗੀ। ਲੋਗਨ ਡੇਵਿਡ ਪੈਟਰਸਨ 18 ਸਾਲਾ, ਡੋਮਿਨਿਕ ਫਰੈਂਕ ਕਾਰਡੋਜ਼ਾ 20 ਸਾਲਾਂ ਦਾ, ਇਹਨਾਂ ਨੂੰ ਕਹਿੰਦੇ ਵੀ ਅੱਜ ਗ੍ਰਿਫਤਾਰ ਕਰ ਲਿਆ ਗਿਆ। ਦੋਨਾਂ ਦੇ ਉੱਤੇ ਕਨਸਪੀਰੇਸੀ ਟੂ ਡੈਮੇਜ ਬਾਈ ਮੀਨਸ ਆਫ ਐਕਸਪਲੋਸਿਵ ਫੈਡਰਲ ਪ੍ਰੋਸੀਕਿਊਟਰਸ ਨੇ ਜਿਹੜਾ ਆ ਉਹ ਚਾਰਜਸ ਦੇ ਨਾਲ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀ। ਸੋ ਹਾਰਵਰਡ ਦੀ ਗੋਲਡਨਸਨ ਬਿਲਡਿੰਗ ਦੇ ਵਿੱਚ ਤੜਕੇ ਸਵੇਰੇ 3 ਵਜੇ ਇਹਨਾਂ ਨੇ ਉਹਦੀ 4th ਫਲੋਰ ਦੇ ਉੱਤੇ ਇਹ ਜਿਹੜੇ ਰੋਮਨ ਕੈਂਡਲ ਫਾਇਰ ਵਰਕ ਆ ਉਸ ਨੂੰ ਡੈਟੋਨੇਟ ਜਿਹੜਾ ਉਹ ਕੀਤਾ ਸੀਗਾ। ਸੋ ਹੈ ਫਾਇਰ ਵਰਕ, ਪਰ ਇਹਦੇ ਨਾਲ ਓਬਵੀਅਸਲੀ ਅੱਗ ਲੱਗ ਸਕਦੀ ਆ, ਨੁਕਸਾਨ ਜਿਹੜਾ ਉਹ ਹੋ ਸਕਦਾ ਆ। ਸੋ ਉਹਦੇ ਚੱਲਦਿਆਂ ਹੁਣ ਇਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਆ। ਜੀ ਇੱਕ ਹੋਰ ਬ੍ਰੇਕਿੰਗ ਨਿਊਜ਼ ਆ ਰਹੀ ਆ ਨਿਊ ਜਰਸੀ ਤੋਂ। ਮਿਕੀ ਸ਼ਰੈਲ ਜੋ ਡੈਮੋਕ੍ਰੇਟਿਕ ਕੈਂਡੀਡੇਟ ਸੀ, ਉਹ ਨਿਊ ਜਰਸੀ ਦੀ ਗਵਰਨਰ ਦੀ ਰੇਸ ਜਿੱਤ ਗਏ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜਿਸ ਕੈਂਡੀਡੇਟ ਨੂੰ ਐਂਡੋਰਸ ਕੀਤਾ ਸੀ ਉਹ ਬੁਰੀ ਤਰ੍ਹਾਂ ਹਾਰ ਗਿਆ ਹੈਗਾ। ਜੀ ਸੋ ਇਹ ਇੱਕ ਟ੍ਰੈਂਡ ਜਿਹੜਾ ਇਸ ਟਾਈਮ ਦੇਖਣ ਨੂੰ ਮਿਲ ਰਿਹਾ ਹੈ। ਸੋ ਓਬਵੀਅਸਲੀ ਬਹੁਤ ਸਾਰੀ ਜਿਹੜੀ ਪੜਚੋਲ ਆ ਉਹ ਕਰਨੀ ਪੈਣੀ ਆ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਜੋ ਇਸ ਟਾਈਮ ਚੱਲ ਰਿਹਾ ਹੈਗਾ। ਸੋ ਗਵਰਨਮੈਂਟ ਹਰਜੋਤ ਸਿੰਘ ਜੀ ਸ਼ਟਡਾਊਨ ਦਾ ਅਸਰ ਤਾਂ ਡੈਫੀਨੇਟਲੀ ਜਿਹੜਾ ਉਹ ਫਰਕ ਪੈਂਦਾ ਆ। ਵਰਜੀਨੀਆ ਦੇ ਲਿeutenant ਗਵਰਨਰ ਦੀ ਰੇਸ ਵੀ ਉੱਥੇ ਜਿਹੜੇ ਹਾਸ਼ਮੀ ਨੇ, ਜਿਹੜੇ ਸਟੇਟ ਸੈਨੇਟਰ ਗਜ਼ਾਲਾ ਹਾਸ਼ਮੀ, ਉਹਨਾਂ ਦੀ ਜਿਹੜੀ ਉਹ ਜਿੱਤ ਹੋਈ ਆ। ਸੋ ਇਹ ਵੀ ਪਹਿਲੀ ਵਾਰ ਇੱਕ ਮੁਸਲਿਮ ਵੂਮਨ ਇਲੈਕਟ ਹੋਈ ਹੈ ਸਟੇਟ ਵਾਈਡ ਆਫਿਸ ਦੇ ਵਿੱਚ, ਜਿਹੜੀ ਵਰਜੀਨੀਆ ਦੇ ਵਿੱਚ। ਉਹਨਾਂ ਨੇ ਜਿਹੜੇ ਰਿਪਬਲਿਕਨ ਜੌਨ ਰੀਡ ਆ ਉਹਨਾਂ ਨੂੰ ਇਸ ਦੇ ਵਿੱਚ ਹਰਾ ਦਿੱਤਾ ਆ। ਸੋ ਵਰਜੀਨੀਆ ਦੇ ਕਹਿ ਸਕਦੇ ਵੀ ਇਤਿਹਾਸ ਦੇ ਵਿੱਚ ਜਿਹੜੇ ਗਵਰਨਰ ਤੇ ਲਿeutenant ਗਵਰਨਰ ਪਹਿਲੀ ਵਾਰ ਦੋਨੋਂ ਹੀ ਜਿਹੜੀਆਂ ਔਰਤਾਂ ਆ ਉਹਨਾਂ ਦੀ ਉੱਥੇ ਜਿੱਤ ਹੋਈ ਆ। ਜੀ ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੈ ਤੇ ਜਾਂਦੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 41 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 67 ਪੈਸੇ, $1 ਦੇ ਬਰਾਬਰ ਇੰਡੀਆ ਦੇ 83 ਰੁਪਏ। ਜੀ ਤੇ ਮਾਰਕੀਟਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਮਾਰਕੀਟ ਦੇ ਵਿੱਚ ਡਾਓ ਜੋਨ ਅੱਜ 200 ਤੇ 51 ਪੁਆਇੰਟ ਘਟ ਕੇ 47,085 ਤੇ ਬੰਦ ਹੋਇਆ। S&P 80 ਪੁਆਇੰਟ ਘਟ ਕੇ 6772, ਨੈਸਡੈਕ 400 ਤੇ 86 ਪੁਆਇੰਟ ਘਟ ਕੇ 23,349 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $3945 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $60 ਪ੍ਰਤੀ ਬੈਰਲ ਰਹੀ ਆ। 10-year yield 4.05%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,0728 ਤੇ ਇਥੀਰੀਅਮ 3200 ਤੇ $46 ਦੇ ਬਰਾਬਰ ਚੱਲ ਰਿਹਾ ਆ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।